ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਹਰ ਰੋਜ਼ ਦੀ ਤਰ੍ਹਾਂ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਤਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਤੇ ਪੁਰਾਣੇ ਦੋਵੇਂ ਤਰ੍ਹਾਂ ਦੇ ਟਾਇਰ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੁਣਾਂ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁੱਖ ਹੁਣ ਖਬਰਾਂ ਦਾ ਕਰਦੇ ਹਾਂ। ਮਿੰਟੂ ਜੀ, ਰੁੱਖ ਖਬਰਾਂ ਦਾ ਕਰੀਏ ਤਾਂ ਸਭ ਤੋਂ ਪਹਿਲਾਂ ਪਾਇਓ ਜ਼ਰਾ ਚਾਨਣਾ। ਹੁਣ ਸਰਕਾਰ ਦਾ ਵਿਰੋਧ ਜੰਤਰ ਮੰਤਰ ਤੱਕ ਨਹੀਂ ਰਿਹਾ। ਹੁਣ ਹਰ ਸਟੇਟ ਦੇ ਵਿੱਚ ਸਟੂਡੈਂਟਸ ਸੜਕਾਂ ਤੇ ਨਿਕਲ ਰਹੇ ਨੇ। ਅੱਜ ਪੰਜਾਬ ਦੇ ਸਟੂਡੈਂਟਸ ਵੀ ਚੰਡੀਗੜ੍ਹ 'ਚ ਇਕੱਠਾ ਹੋਏ ਨੇ 17 ਸੈਕਟਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦੇ ਲਈ। ਤੇ ਕੀ ਕਹੋਗੇ ਇਸ ਤੇ? ਵੱਖ-ਵੱਖ ਸਟੇਟਾਂ ਹੁਣ ਅੱਗੇ ਆ ਰਹੀਆਂ ਨੇ, ਸਟੂਡੈਂਟ ਅੱਗੇ ਆ ਰਹੇ ਨੇ। ਸਰਕਾਰ ਤੇ ਪਊਗਾ ਜੀ ਕੋਈ ਪ੍ਰੈਸ਼ਰ? ਬਿਲਕੁਲ ਏਦਾਂ ਲੱਗਦਾ ਹੈ ਜਿਵੇਂ ਤੁਸੀਂ ਅੱਜ ਗੱਲ ਕਹੀ। ਮੈਂ ਬਿਹਾਰ ਦੇ ਵਿੱਚ ਦੇਖਿਆ, ਬਿਹਾਰ ਦੇ ਵਿੱਚ ਇਹਨਾਂ ਦੀ ਸਰਕਾਰ ਹੈ। ਬਿਹਾਰ JP ਅੰਦੋਲਨ ਦੀ ਧਰਤੀ ਆ। ਬਿਹਾਰ ਦੇ ਵਿੱਚੋਂ ਕੰਮ ਚੱਲਿਆ। ਵੇਖ ਲਓ ਕਿ ਗੱਲ ਕਿੱਥੋਂ ਤੱਕ ਗਈ ਸੀਗੀ। ਮਾਮੂਲੀ ਜਿਹੇ ਫੀਸ ਵਾਧੇ ਤੋਂ ਅੰਦੋਲਨ ਸ਼ੁਰੂ ਹੋਇਆ ਸੀ। ਉਹ ਵੀ ਵਿਦਿਆਰਥੀ ਅੰਦੋਲਨ ਸੀ ਬੇਸਿਕਲੀ, ਜੇ ਤੁਸੀਂ ਵੇਖੋਗੇ। ਹੁਣ ਇਹ ਚੀਜ਼ ਜਿਹੜੀ ਆ ਇਹ ਖਤਰਨਾਕ ਹੈ। ਇਸ ਵੇਲੇ ਖਤਰਨਾਕ ਦਿਸ਼ਾ 'ਚ ਵੱਧ ਰਹੀ ਹੈ ਕਿਉਂਕਿ ਅੱਜ ਇਹਨਾਂ ਨੂੰ ਬਿਹਾਰ ਦੇ ਵਿੱਚ ਹੀ ਸਥਿਤੀ ਸੰਭਾਲਣੀ ਬੜੀ ਮੁਸ਼ਕਲ ਹੋਈ ਪਈ ਸੀ ਗੁਰਪ੍ਰੀਤ। ਇਸ ਤੋਂ ਇਲਾਵਾ ਤੁਸੀਂ ਦੇਖੋਗੇ, ਤੁਸੀਂ ਚੰਡੀਗੜ੍ਹ ਦਾ ਜ਼ਿਕਰ ਕੀਤਾ, ਈਵਨ ਦੈਟ ਕਿ ਬਠਿੰਡੇ ਵਰਗੇ ਸ਼ਹਿਰ ਦੇ ਵਿੱਚ ਵੀ ਅੱਜ ਯੂਥ ਪ੍ਰਦਰਸ਼ਨ ਹੋਇਆ। ਇੱਕ ਨੌਜਵਾਨ ਨੇ ਤੇ ਤਖਤੀ ਫੜੀ ਹੋਈ ਸੀ ਜਿਹਦੇ ਉੱਤੇ ਲਿਖਿਆ ਸੀ ਨਰਿੰਦਰ ਮੋਦੀ ਦੇਸ਼ ਵੇਚੋ, ਦੇਸ਼ ਨਾ ਵੇਚੋ ਚਾਹ ਵੇਚੋ। ਤਾਂ ਤੁਸੀਂ ਸੋਚ ਕੇ ਦੇਖੋ ਕਿ ਇਸ ਦੇਸ਼ ਦੇ, ਇਸ ਮੁਲਕ ਦੇ ਯੂਥ ਅੰਦਰ ਕਿਸ ਤਰ੍ਹਾਂ ਦੀਆਂ ਭਾਵਨਾਵਾਂ ਨੇ। ਇਸ ਤੋਂ ਪਹਿਲਾਂ ਜੇ ਆਪਾਂ ਵੇਖੀਏ, ਰਾਹੁਲ ਗਾਂਧੀ ਨੂੰ ਜਿਸ ਤਰ੍ਹਾਂ ਚੁੱਕਿਆ ਗਿਆ, ਪ੍ਰਿਯੰਕਾ ਗਾਂਧੀ ਤੇ ਹੋਰ ਮੈਂਬਰ ਪਾਰਲੀਮੈਂਟ ਜਿਸ ਤਰ੍ਹਾਂ ਧਰਨੇ ਤੋਂ ਉਠਾਏ ਗਏ, ਤਾਂ ਉਸ ਤੋਂ ਬਾਅਦ ਤੇ ਇਸ ਦੇਸ਼ ਦੇ ਵਿੱਚ ਇਸ ਅੰਦੋਲਨ ਨੇ ਇੱਕ ਵੱਖਰੀ ਦਿਸ਼ਾ ਅਖਤਿਆਰ ਕਰ ਦਿੱਤੀ। ਅੱਜ ਦੇ ਸਾਰੇ ਘਟਨਾਕ੍ਰਮ ਤੇ ਜਾਣ ਤੋਂ ਪਹਿਲਾਂ ਜੇ ਆਪਾਂ ਗੱਲ ਸੋਨਮ ਵਾਂਗਚੁਕ ਤੋਂ ਸ਼ੁਰੂ ਕਰੀਏ ਤਾਂ ਉਹਨਾਂ ਨੇ ਕਿਹਾ ਕਿ 25 ਦਿਨ ਬੀਤ ਗਏ ਆ ਲੇਕਿਨ ਮੈਂ ਹੁਣ ਤੱਕ ਜ਼ਿੰਦਾ। ਕੁਝ ਮੈਂਬਰ ਪਾਰਲੀਮੈਂਟ ਮੈਨੂੰ ਮਿਲਣ ਆਏ, ਉਹਨਾਂ ਨੇ ਭੁੱਖ ਹੜਤਾਲ ਖਤਮ ਕਰਨ ਦੀ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਅਗਰ ਸਰਕਾਰ ਬਣੀ ਭਰੋਸਾ ਮਿਲੇ ਤੇ ਮੈਂ ਅੱਜ ਹੀ ਇਹ ਭੁੱਖ ਹੜਤਾਲ ਖਤਮ ਕਰਨ ਲਈ ਤਿਆਰ ਹਾਂ, ਬਸ ਸਰਕਾਰ ਵਿਦਿਆਰਥੀਆਂ ਦੇ ਖਿਲਾਫ ਕਾਰਵਾਈ ਨਾ ਕਰੇ। ਕਿਉਂ? ਮੈਂ ਤੁਹਾਨੂੰ ਕੀ ਕਿਹਾ ਸੀ ਵਾਂਗਚੁਕ ਬਾਰੇ ਕਿ ਸ਼ਰੇਆਮ ਹੀ ਕਿਤੇ ਨਾ ਕਿਤੇ ਸ਼ੱਕੀ ਨੇ। ਅੱਜ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਸਰਕਾਰ ਮੈਨੂੰ ਭਰੋਸਾ ਦੇਵੇ ਕਿ ਵਿਦਿਆਰਥੀਆਂ ਤੇ ਕਾਰਵਾਈ ਨਹੀਂ ਹੋਏਗੀ ਤਾਂ ਮੈਂ ਵੀ ਅੱਜ ਹੀ ਹੰਗਰ ਸਟ੍ਰਾਈਕ ਤੋੜਨ ਲਈ ਤਿਆਰ ਹਾਂ। ਲਓ ਫਿਰ ਕਰ ਲਓ ਗੱਲ। ਹੁਣ ਗੱਲ ਇਹ ਆ ਕਿ ਸਰਕਾਰ ਤੇ ਭਰੋਸਾ ਦੇ ਹੀ ਰਹੀ ਹੈ। ਮੋਦੀ ਸਾਹਿਬ ਕਹਿੰਦੇ ਕਿ ਨੀਟ ਵਾਲਾ ਪਾਪ ਸੀ, ਹੁਣ ਉਹ ਪਾਪ ਬਸ ਠੀਕ ਆ, ਧੁੱਪ ਗਿਆ। ਉਹ ਅਸੀਂ ਕਾਰਵਾਈ ਕਰ ਦਿੱਤੀ, ਛੱਡੋ ਖੜਾ, ਜਾਓ ਕਰਨ ਨੂੰ ਭਰੋਸਾ ਹੀ ਆ। ਬਿਲਕੁਲ। ਤਾਂ ਦੂਜੇ ਪਾਸੇ ਦੀਪਕੇ ਵੀ ਗੇਮ ਚੋਂ ਬਾਹਰ। ਮੇਰੀ ਨਜ਼ਰ ਦੇ ਵਿੱਚ ਇਸ ਵੇਲੇ ਇਸ ਅੰਦੋਲਨ ਨੂੰ ਨਾ ਕੇਜਰੀਵਾਲ ਹੱਥ ਪਾ ਰਹੇ, ਨਾ ਇਹ ਰਹਿ ਗਿਆ ਦੀਪਕੇ ਦੇ, ਨਾ ਇਹ ਵਾਂਗਚੁਕ ਦੇ ਵੱਸ। ਬਾਜੀ ਮਾਰ ਗਿਆ ਰਾਹੁਲ ਗਾਂਧੀ। ਇਸ ਵੇਲੇ ਸਿੱਧੇ ਤੌਰ ਤੇ ਰਾਹੁਲ ਗਾਂਧੀ ਹੀ ਫਰੇਮ ਦੇ ਵਿੱਚ ਆ। ਕਿਉਂਕਿ ਜੇ ਤੁਸੀਂ ਵੇਖੋਗੇ ਅੱਜ ਰਾਹੁਲ ਗਾਂਧੀ ਨੇ ਬਹੁਤ ਤਗੜੇ ਫੈਕਟਸ ਪੇਸ਼ ਕੀਤੇ। ਉਹਨੇ ਕਿਹਾ ਕਿ 10 ਸਾਲਾਂ 'ਚ 152 ਪੇਪਰ ਲੀਕ ਹੋਏ ਨੇ, ਜਿਹਦੇ ਨਾਲ ਕਈ ਕਰੋੜਾਂ ਪਰਿਵਾਰ ਪ੍ਰਭਾਵਿਤ ਹੋਏ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਇੱਕ 'ਚ ਵੀ ਸਜ਼ਾ ਨਹੀਂ ਹੋਈ। ਨੀਟ ਦੀ ਜੇ ਗੱਲ ਕਰੀਏ, ਉਹਨਾਂ ਨੇ ਕਿਹਾ ਕਿ ਨੀਟ ਨਾਲ 7 ਕਰੋੜ ਸਟੂਡੈਂਟ ਤੇ ਪਰਿਵਾਰ ਪ੍ਰਭਾਵਿਤ ਹੁੰਦੇ ਆ, ਪਰੰਤੂ
ਜੇ ਤੁਸੀਂ ਦੇਖੋਗੇ ਕੁੱਲ ਸਿੱਖਿਆ ਬਜਟ ਜਿਹੜਾ 1,40,000 ਕਰੋੜ ਦਾ ਹੈ, ਤਾਂ ਉਹਦੇ ਮੁਕਾਬਲੇ 1,32,000 ਕਰੋੜ ਰੁਪਈਆ ਤਾਂ ਨੀਟ ਤੇ ਖਰਚ ਕੀਤਾ ਜਾਂਦਾ ਹੈ। ਜੀ ਸਿੱਖਿਆ ਬਜਟ ਦੇ ਲਗਭਗ ਕਹਿ ਲਓ ਕਿ ਔਣ ਪਾਉਣ ਬਰਾਬਰ। ਤਾਂ ਫਿਰ ਇਸ ਤੋਂ ਬਾਅਦ ਜਿਹੜੇ ਹੈਗੇ ਨੇ ਨੱਡਾ ਸਾਹਿਬ, ਉਹ ਵੀ ਮੈਦਾਨ ਦੇ ਵਿੱਚ ਉਤਰੇ ਨੇ, ਮੈਦਾਨ ਦੇ ਵਿੱਚ ਉਤਰੇ ਆ ਉਹ ਵੀ। ਉਹਨਾਂ ਨੇ ਜਵਾਬ ਦਿੱਤਾ ਹੈ, ਉਹਨਾਂ ਨੇ ਅੱਡ ਤੋਂ ਰਾਹੁਲ ਗਾਂਧੀ ਨੂੰ ਘੇਰਿਆ। ਉਹ ਨੱਡਾ ਬੋਲੇ ਨੇ ਕਿ ਦੱਸੇ ਕਾਂਗਰਸ ਸਰਕਾਰਾਂ ਦੇ ਵਿੱਚ ਪੇਪਰ ਲੀਕ ਕਿਉਂ ਹੋਏ, ਸਦਨ ਦੇ ਵਿੱਚ ਚਰਚਾ ਵਾਸਤੇ ਅਸੀਂ ਤਿਆਰ ਹਾਂ। ਮਤਲਬ ਜੀ ਉਹ ਹੁਣ ਬਲੇਮ ਗੇਮ ਦੇ ਵਿੱਚ ਉਤਰ ਆਏ ਨੇ ਕਿ ਜੀ ਦੇਖੋ ਕਾਂਗਰਸ ਸਰਕਾਰਾਂ 'ਚ ਪੇਪਰ ਲੀਕ ਕਿਉਂ ਹੋਏ। ਇਹ ਕਮਾਲ ਦੀ ਗੱਲ ਹੈ ਵੀ ਮਤਲਬ ਕਿ ਜਿਨ੍ਹਾਂ ਸਟੇਟਾਂ ਦੇ ਵਿੱਚ ਕਾਂਗਰਸ ਰੂਲ ਕਰ ਰਹੀ ਸੀ ਕਿ ਉੱਥੇ ਵੀ ਤਾਂ ਲੀਕ ਹੋਇਆ, ਯਾਨੀ ਪਾਪ ਦੇ ਬਰੋਬਰ ਪਾਪ ਜਮਾ ਬਰਾਬਰ ਕਰਕੇ ਵੀ ਉਹਦਾ ਨਤੀਜਾ ਜ਼ੀਰੋ ਕਰ ਦਿਓ। ਤਾਂ ਇਹ ਨੱਡਾ ਸਾਹਿਬ ਹੋਰਾਂ ਦਾ ਕਹਿਣ ਦਾ ਮਤਲਬ ਹੈ ਕਿ ਜੇ ਆਪਾਂ ਗੱਲ ਕਰੀਏ ਅੱਜ ਜਿਹੜਾ ਜੰਤਰ ਮੰਤਰ ਆ ਉੱਥੇ ਪ੍ਰਦਰਸ਼ਨਕਾਰੀਆਂ ਨੇ ਆਪਣੇ ਜਿਹੜੇ ਜੁੱਤੇ ਆ ਚੱਪਲਾਂ ਉਹ ਇਕੱਤਰ ਕਰਕੇ ਕਾਰਵਾਈ ਦਾ ਵਿਰੋਧ ਕੀਤਾ। ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਅੰਨਾ ਹਜ਼ਾਰੇ ਨੇ ਪ੍ਰਧਾਨ ਮੰਤਰੀ ਨੂੰ ਖਤ ਲਿਖਿਆ ਹੈ ਕਿ ਇਹ ਸਟੂਡੈਂਟਾਂ ਤੇ ਕਾਰਵਾਈ ਨਾ ਕੀਤੀ ਜਾਵੇ। ਇੱਧਰ 29 ਸਾਲ ਪਹਿਲਾਂ ਧਰਮਿੰਦਰ ਪ੍ਰਧਾਨ ਨੇ ਪੇਪਰ ਲੀਕ ਤੇ ਜਿਹੜੀਆਂ ਲਾਠੀਆਂ ਖਾਈਆਂ ਸੀ ਉਹਦਾ ਵੀ ਕਿਤੇ ਨਾ ਕਿਤੇ ਜ਼ਿਕਰ ਕੀਤਾ, ਉਹ ਤਸਵੀਰ ਵਾਇਰਲ ਹੋਈ ਹੈ। ਜੰਤਰ ਮੰਤਰ ਦੇ ਨੇੜੇ ਕਿਤੇ ਪੱਥਰਬਾਜ਼ੀ ਵੀ ਹੋਈ ਅੱਜ। CJP ਨੇ ਕਿਹਾ ਕਿ ਅਸੀਂ ਨਿਊਟਰਲ ਜਗ੍ਹਾ ਤੇ ਗੱਲਬਾਤ ਕਰਨ ਵਾਸਤੇ ਤਿਆਰ ਹੈ। ਮੇਨਲੀ ਗੱਲ ਇਹ ਆ, ਹਾਈਕੋਰਟ ਦਾ ਸਵਾਲ ਹੈ ਕਿ ਮਾਰਪੀਟ ਜਾਨੀ ਮਾਰਕੁੱਟ ਤੇ ਅਰਜ਼ੀ ਪਬਲਿਸਿਟੀ ਦੇ ਲਈ ਕਿਵੇਂ ਆ, ਕਿਉਂਕਿ ਇਹਨਾਂ ਨੇ ਜਾ ਕੇ ਕਿਹਾ ਸੀਗਾ ਕਿ ਦੇਖੋ ਜੀ ਇਹਨਾਂ ਦਾ ਮਕਸਦ ਜਿਹੜੀਆਂ ਪਟੀਸ਼ਨਾਂ ਨੇ ਉਹ ਪਬਲਿਸਿਟੀ ਆ। ਤਾਂ ਇਸਨੇ ਜਦੋਂ ਇਹ ਕਿਹਾ ਐਡਵੋਕੇਟ ਐਡੀਸ਼ਨਲ ਸੋਲਿਸਿਟਰ ਜਨਰਲ ਨੇ, ਤਾਂ ਹਾਈਕੋਰਟ ਨੇ ਪੁੱਛਿਆ ਕਿ ਇਹ ਕਿਵੇਂ ਕਹਿ ਸਕਦੇ ਹੋ ਤੁਸੀਂ ਕਿ ਪਬਲਿਸਟ ਸਟੰਟ ਹੈ। ਜੀ ਤਾਂ ਇੱਧਰ ਜੇ ਆਪਾਂ ਵੇਖੀਏ ਤਾਂ ABVP ਨੇ ਪ੍ਰੀਖਿਆ ਸੁਧਾਰਾਂ ਦੇ ਲਈ ਹਾਈ ਲੈਵਲ ਕਮੇਟੀ ਦੀ ਮੰਗ ਕੀਤੀ ਆ। ABVP ਦੀ ਵੀ ਮੰਗ ਜਿਹੜੀ ਆ ਉਹ ਸਾਹਮਣੇ ਆ ਗਈ ਹੈ। ਤਾਂ ਕੁੱਲ ਮਿਲਾ ਕੇ ਗੁਰਪ੍ਰੀਤ ਆਪਾਂ ਇਸ ਗੱਲ ਦਾ ਸਿੱਟਾ ਕੱਢ ਸਕਦੇ ਹਾਂ, ਇਸ ਗੱਲ ਦੇ ਨਤੀਜੇ ਤੇ ਇੱਦਾਂ ਪਹੁੰਚ ਸਕਦੇ ਹਾਂ ਕਿ ਨਰਿੰਦਰ ਮੋਦੀ ਇੱਦਾਂ ਲੱਗਦਾ ਹੈ ਕਿ ਉਹਨਾਂ ਦਾ ਪਤਨ ਜਿਹੜਾ ਸ਼ੁਰੂ ਹੋ ਚੁੱਕਾ ਹੈ। ਇਹ ਡਿੱਗਦੀ ਕੰਧ ਨੂੰ ਧੱਕੇ ਵਾਲਾ ਹਿਸਾਬ ਕਿਤਾਬ ਹੁੰਦਾ ਹੈ। ਬੜੇ ਹੀ ਮਜ਼ਬੂਤ ਜਿਹੜੇ ਰੂਲਰ ਸੀ 60 ਸਾਲ ਦੀ 70 ਸਾਲ ਦੀ ਤੁਸੀਂ ਜੇ ਪੋਲਿਟੀ ਕੱਢ ਲਓਗੇ, ਇਹਦਾ ਇਤਿਹਾਸ ਕੱਢ ਲਓਗੇ, ਇੰਡੀਆ ਦੀਆਂ ਸਟੇਟਾਂ ਵੀ ਇਨਕਲੂਡ ਕਰ ਲਓ ਕਿ ਬੜੇ ਵੱਡੇ ਵੱਡੇ ਧੁਰੰਦਰ ਜਿਹੜੇ ਸੀਗੇ, ਧੁਰੰਦਰ ਜਿਵੇਂ ਮੂਵੀ ਆਈ ਨਾ ਕਿ ਧੁਰੰਦਰ ਜਿਹੜੇ ਸੀਗੇ ਇਹਨਾਂ ਨੂੰ ਡਾਇਰੈਕਟ ਕਿਸੇ ਆਪੋਜੀਸ਼ਨ ਨੇ ਨਹੀਂ ਡੇਗਿਆ ਗੁਰਪ੍ਰੀਤ। ਇਹਨਾਂ ਨੂੰ ਜਦੋਂ ਵੀ ਡੇਗਿਆ ਵਾ ਉਦੋਂ ਡੇਗਿਆ ਹੈ ਇਹੋ ਜਿਹੇ ਅੰਦੋਲਨਾਂ ਨੇ। ਤਾਂ ਇਹ ਅੰਦੋਲਨ ਮੇਰੇ ਖਿਆਲ ਦੇ ਨਾਲ ਇਹਨਾਂ ਦੇ ਤਾਬੂਤ ਦਾ ਕਿੱਲ ਬਣ ਸਕਦਾ ਹੈ ਜੀ। ਬਿਲਕੁਲ, ਵੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਬਣਦਾ ਕੀ ਹੈ। ਖੈਰ ਅੱਗੇ ਵਧੀਏ ਤਾਂ ਪੰਜਾਬ ਦੇ ਸਕੂਲਾਂ 'ਚ AI ਨੂੰ ਲਾਜ਼ਮੀ ਕੀਤਾ ਗਿਆ। ਦੇਖੋ ਗੁਰਪ੍ਰੀਤ, AI ਕੋਈ ਮਾੜੀ ਗੱਲ ਤਾਂ ਨਹੀਂ, ਕਿਉਂਕਿ ਜ਼ਮਾਨਾ AI ਦਾ ਹੈ ਤੇ ਆਪਾਂ ਸਾਰੇ ਇਸ ਗੱਲ ਵੱਲ ਵੇਖਦੇ ਹੀ ਹਾਂ ਕਿ AI ਆਉਣ ਵਾਲੇ ਸਮੇਂ ਦੇ ਵਿੱਚ ਨਾ ਸਿਰਫ ਮਨੁੱਖ ਵਾਸਤੇ ਚੈਲੰਜ ਹੈ ਬਲਕਿ ਮਨੁੱਖੀ ਨੌਕਰੀਆਂ ਵਾਸਤੇ ਵੀ ਇੱਕ ਖਤਰਾ ਸਾਬਤ ਹੋ ਸਕਦਾ ਹੈ। ਤਾਂ ਇਸ ਦੇ ਮੱਦੇ ਨਜ਼ਰ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਸੀਂ ਇਤਿਹਾਸਕ ਕਦਮ ਚੁੱਕ ਰਹੇ ਹਾਂ। ਇੱਕ ਮਤਲਬ ਕਿ ਸਿਲੇਬਸ ਨੂੰ ਔਪਚਾਰਿਕ ਤੌਰ ਤੇ ਰਸਮੀ ਤੌਰ ਤੇ ਲਾਂਚ ਕਰ ਦਿੱਤਾ ਹੈ। ਪੰਜਾਬ ਦੇਸ਼ ਦਾ ਵਾਹਿਦ ਸੂਬਾ ਹੈ ਜਿੱਥੇ ਹੁਣ AI ਜਿਹੜੀ ਆ ਉਹ ਇੱਕ ਬਦਲਵੇਂ ਵਿਸ਼ੇ ਦੇ ਰੂਪ ਦੇ ਵਿੱਚ ਪੜ੍ਹਾਉਣ ਦੀ ਬਜਾਏ ਮੁੱਖ ਕੋਰ ਵਿਸ਼ੇ ਦੇ ਰੂਪ ਦੇ ਵਿੱਚ ਪੜ੍ਹਾਈ ਜਾਵੇਗੀ। ਇਹਨਾਂ ਨੇ ਕੁਝ ਪੁਆਇੰਟ ਰੱਖੇ ਨੇ ਕਿ AI ਨੂੰ ਸਿਰਫ ਬਦਲ ਸਕਿੱਲ ਵਿਸ਼ਾ ਨਹੀਂ ਬਣਾਇਆ ਜਾਏਗਾ ਬਲਕਿ ਸਾਰੇ ਵਿਦਿਆਰਥੀਆਂ ਵਾਸਤੇ ਇਹ ਇੱਕ ਕੋਰ ਤੇ ਜ਼ਰੂਰੀ ਵਿਸ਼ਾ ਹੋਏਗਾ ਜਿਹਨੂੰ ਆਪਾਂ ਲਾਜ਼ਮੀ ਕਹਿੰਦੇ ਹਾਂ। ਉਮਰ ਦੇ ਹਿਸਾਬ ਤੋਂ ਪੜ੍ਹਾਈ ਹੋਵੇਗੀ, ਜਿਵੇਂ ਮਤਲਬ ਕਿ ਸਿੱਖਿਆ ਮਿਲਦਾ, ਜਿਵੇਂ ਕੋਈ ਬੱਚਾ ਹੈ ਉਹ 1 ਤੋਂ 5ਵੀਂ ਦੇ ਵਿੱਚ ਆ, ਉਹਦੇ 'ਚੋਂ ਖੇਡ ਦੇ ਵਿੱਚ ਕੋਡਿੰਗ ਤੇ ਬੇਸਿਕ ਕੰਪਿਊਟਿੰਗ, ਜਦਕਿ 9 ਤੋਂ 12 ਦੇ ਵਿੱਚ ਡਾਟਾ ਸਾਇੰਸ
AI ਮਾਡਲਸ ਤੇ ਪ੍ਰੌਂਪਟ ਇੰਜੀਨੀਅਰਿੰਗ ਵਰਗੀ ਐਡਵਾਂਸ ਚੀਜ਼ ਜਿਹੜੀ ਆ ਸਿਖਾਈ ਜਾਏਗੀ। ਹਰ 6 ਮਹੀਨੇ ਦੇ ਵਿੱਚ ਸਿਲੇਬਸ ਅਪਡੇਟ ਹੋਵੇਗਾ ਤੇ ਅਗਲੇ 15 ਦਿਨਾਂ ਦੇ ਵਿੱਚ ਨਵੀਆਂ ਕਿਤਾਬਾਂ ਜਿਹੜੀਆਂ ਉਹ ਛਪ ਕੇ ਆ ਜਾਣਗੀਆਂ। ਚੀਨ, ਦੱਖਣੀ ਕੋਰੀਆ ਦੀ ਤਰਜ਼ ਤੇ ਅਸੀਂ ਇਹ ਤਿਆਰੀ ਕੀਤੀ ਹੈ। ਇਹ ਆਪਾਂ ਇਹਨਾਂ ਦੇ ਅੱਜ ਦੇ ਲਾਂਚਿੰਗ ਪ੍ਰੋਗਰਾਮ ਤੋਂ ਕੁਝ ਨੁਕਤੇ ਕੱਢ ਕੇ ਦੇਖ ਸਕਦੇ ਹਾਂ। ਦੇਖੋ, ਗੱਲ ਇਹ ਆ ਕਿ ਜੇ ਹੁਣ ਤੱਕ ਆਪਾਂ ਗੱਲ ਕਰੀਏ ਪੰਜਾਬ, ਤਮਿਲਨਾਡੂ, ਕਰਨਾਟਕ, ਦਿੱਲੀ, ਕੇਰਲ, ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼, ਓਡੀਸ਼ਾ ਅਤੇ ਝਾਰਖੰਡ ਦੇ ਵਿੱਚ ਸਕੂਲ ਪੱਧਰ ਤੇ AI ਸਿੱਖਿਆ ਸ਼ੁਰੂ ਕੀਤੀ ਜਾ ਚੁੱਕੀ ਹੈ। ਜਦ ਕਿ ਇਹ ਕਹਿ ਰਹੇ ਨੇ ਕਿ ਭਾਈ ਪੰਜਾਬ ਉਹਦੇ ਵਿੱਚੋਂ ਇੱਕ ਅਜਿਹਾ ਸੂਬਾ ਹੋਏਗਾ ਜਿੱਥੇ 1 ਤੋਂ 12ਵੀਂ ਤੱਕ ਇਹ ਪੜ੍ਹਾਈ ਜਾਏਗੀ, ਕਿਉਂਕਿ ਅਜੇ ਜੇ ਤੁਸੀਂ ਦੇਖੋਗੇ ਤਾਂ ਦਿੱਲੀ 'ਚ ਇਹ 9ਵੀਂ ਤੋਂ 12ਵੀਂ ਤੱਕ AI ਮੋਡਿਊਲ ਪੜ੍ਹਾਇਆ ਜਾਂਦਾ ਹੈ। ਤਮਿਲਨਾਡੂ ਦੇ ਵਿੱਚ 6 ਤੋਂ 12ਵੀਂ ਤੱਕ। ਅੱਛਾ, ਹੁਣ ਗੱਲ ਇਹ ਆ ਕਿ ਦੇਖੋ ਗੁਰਪ੍ਰੀਤ, ਇਹ ਕਦਮ ਕੋਈ ਮਾੜਾ ਨਹੀਂ ਹੈ, ਇਹ ਕਦਮ ਕੋਈ ਮਾੜਾ ਨਹੀਂ ਹੈ, ਪਰ ਸਾਡੇ ਕੋਲ ਕੀ ਇਸ ਤਰ੍ਹਾਂ ਦੇ ਢਾਂਚੇ ਹੈਗੇ ਨੇ? ਸਭ ਤੋਂ ਵੱਡੀ ਗੱਲ ਆ ਕਿ ਤੁਸੀਂ ਵੇਖੋ ਅਮਰੀਕਾ ਜਿਹੜਾ ਹੈ ਉਹ AI ਤੇ ਕਿੰਨਾ ਖਰਚ ਕਰਦਾ ਹੈ, ਚੀਨ ਕਿੰਨਾ ਕਰਦਾ ਹੈ। ਚੀਨ ਕੋਲ ਆਪਦਾ ਤੁਸੀਂ ਦੇਖੋਗੇ ਤੇ AI ਟੂਲ ਆ, ਚੈਟ GPT। ਅਮਰੀਕਾ ਹਰ ਇੱਕ ਮਤਲਬ ਕਿ ਵਿਕਸਿਤ ਦੇਸ਼ ਨੇ ਬਹੁਤ ਵੱਡੀ ਇਨਵੈਸਟਮੈਂਟ ਕੀਤੀ ਹੋਈ ਆ। ਅਸੀਂ ਇਨਵੈਸਟਮੈਂਟ ਦੇ ਮਾਮਲੇ ਦੇ ਵਿੱਚ AI ਦੇ ਖੇਤਰ 'ਚ ਕਿਤੇ ਖੜਦੇ ਹੀ ਨਹੀਂ ਹੈ। ਜੇ ਤੁਸੀਂ ਗੂਗਲ ਭਰ ਕੇ ਹੁਣੇ ਹੀ ਸਰਚ ਮਾਰੋਗੇ ਕਿ AI ਤੇ ਇਨਵੈਸਟ ਕਰਨ ਵਾਲੇ ਟੌਪ ਮੁਲਕ ਕਿਹੜੇ ਆ, ਇਹ ਦਾएं ਹੱਥ ਦੀ ਖੇਡ ਆ, ਸੱਜੇ ਹੱਥ ਦੀ ਖੇਡ ਆ, ਤੇ ਤੁਹਾਨੂੰ ਜਿਹੜੀ ਉਹ ਲਿਸਟ ਗੂਗਲ ਦਿਖਾਏਗਾ, ਤੁਸੀਂ ਮੈਨੂੰ ਦੱਸਣਾ ਉਹਦੇ ਵਿੱਚ ਇੰਡੀਆ ਕਿਤੇ ਦੂਰ ਦੂਰ ਤੱਕ ਨਜ਼ਰ ਆਉਂਦਾ ਹੈ? ਜੀ ਮਤਲਬ ਕਿ ਇਦਾਂ ਕਰਕੇ ਅੱਛਾ, ਸਕੂਲੀ ਸਿਲੇਬਸ ਦੇ ਵਿੱਚ ਚੀਜ਼ਾਂ ਸ਼ਾਮਲ ਕਰਕੇ ਅਸੀਂ ਉਹ ਵਿਦਿਆਰਥੀਆਂ ਦੀ ਬਰਾਬਰਤਾ ਕਿਵੇਂ ਕਰ ਲਵਾਂਗੇ ਜਿਵੇਂ ਕੋਰੀਆ ਜਾਂ ਚਾਈਨਾ ਵਾਲੇ ਵਿਦਿਆਰਥੀ ਪ੍ਰੈਕਟੀਕਲੀ ਕਰਦੇ ਨੇ? ਤਾਂ ਠੀਕ ਹੈ, ਮੈਂ ਇਸ ਕਦਮ ਦੀ ਕੋਈ ਅੰਨੀ ਆਲੋਚਨਾ ਨਹੀਂ ਕਰ ਰਿਹਾ, ਪਰ ਮੈਂ ਤੇ ਇਸ ਮੁਲਕ ਦੇ ਪੂਰੇ ਢਾਂਚੇ ਤੇ ਹੀ ਸਵਾਲ ਖੜੇ ਕਰ ਰਿਹਾ। ਰਿਸਰਚ ਤੇ, ਖੋਜ ਤੇ, AI ਤੇ ਸਾਡੀ ਜਿਹੜੀ ਇਨਵੈਸਟਮੈਂਟ ਆ, ਸਾਡਾ ਬਜਟ ਜਿਹੜਾ ਉਹ ਬਹੁਤ ਘੱਟ ਹੈ ਗੁਰਪ੍ਰੀਤ। ਤਾਂ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਭਾਰਤ ਸਰਕਾਰ ਨੂੰ, ਸਟੇਟਾਂ ਨੂੰ ਰਲ ਮਿਲ ਕੇ ਕਦਮ ਚੁੱਕਣ ਦੀ ਜ਼ਰੂਰਤ ਹੈ। ਕੁਝ ਪੈਸਾ ਕੇਂਦਰ ਇਨਵੈਸਟ ਕਰੇ, ਕੁਝ ਸਟੇਟਾਂ ਆਪਣੇ ਪੱਧਰ ਤੇ ਕੰਮ ਕਰਨ, ਤਾਂ ਫਿਰ ਬਿਹਤਰ ਨਤੀਜੇ ਮਿਲ ਸਕਦੇ ਨੇ ਗੁਰਪ੍ਰੀਤ। ਜੀ ਬਿਲਕੁਲ। ਇਸ ਤੋਂ ਅੱਗੇ ਚੱਲੀਏ ਤਾਂ SIR ਦੇ ਵਿੱਚ ਪੰਜਾਬ ਚੋਂ ਵਾਹਵਾ ਵੋਟਾਂ ਕੱਟੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ। ਦੇਖੋ, 83.5% ਵੋਟਾਂ ਡਿਜੀਟਲਾਈਜ਼ਡ ਹੋ ਗਈਆਂ ਨੇ। ਐਸਾ ਇਲੈਕਸ਼ਨ ਕਮਿਸ਼ਨ ਜਿਹੜਾ ਪੰਜਾਬ ਦਾ ਉਸਨੇ ਖੁਲਾਸਾ ਕੀਤਾ ਹੈ, ਯਾਨੀ ਇਸ ਗੱਲ ਦੀ ਤਸਦੀਕ ਕੀਤੀ ਆ। ਹੁਣ ਇਹਦੇ ਵਿੱਚ ਮਾਨਸਾ ਟੌਪਰ ਹੈ। ਮਾਨਸਾ ਟੌਪਰ ਵੈਸੇ ਗੱਲ ਬੜੀ ਅਜੀਬ ਲੱਗਦੀ ਹੈ ਨਾ, ਮਾਨਸੇ ਨੂੰ ਪਛੜਿਆ ਗਿਣਿਆ ਜਾਂਦਾ, ਪਰ ਅੱਜ ਕੱਲ ਪੜ੍ਹਾਈ ਦੇ ਰਿਜ਼ਲਟ ਚੱਕ ਕੇ ਦੇਖ ਲਓ ਜੀ। ਅੱਜ ਕੱਲ ਤੁਸੀਂ ਉਹਨਾਂ ਦੀਆਂ ਖੇਡਾਂ ਚਮਲਾਂ ਦੇਖ ਲਓ ਜੀ, ਅੱਜ ਕੱਲ ਉਹਨਾਂ ਦੀ ਵੋਟ ਪੋਲ ਪਰਸੈਂਟੇਜ ਦੇਖ ਲਓ, ਤੇ ਅੱਜ ਕੱਲ SIR ਦੇ ਵਿੱਚ ਵੀ ਉਹ ਲਗਭਗ 93.5% ਦੇ ਨਾਲ ਪਹਿਲੇ ਨੰਬਰ ਤੇ ਆ। ਜਦ ਕਿ ਜੇ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਸਭ ਤੋਂ ਫਾਡੀ ਹੈ, ਜਿੱਥੇ ਮਹਿਜ਼ 74.57% ਵੋਟਾਂ ਡਿਜੀਟਲਾਈਜ਼ਡ ਹੋਈਆਂ ਨੇ। ਖੈਰ ਗੁਰਪ੍ਰੀਤ, ਓਵਰਆਲ ਪੰਜਾਬ ਦਾ ਜਿਹੜਾ ਪਰਸੈਂਟੇਜ ਬਣਦਾ ਹੈ ਵੋਟਾਂ ਦਾ ਉਹ 83.53 ਹੈ। ਯਾਨੀ ਹਾਲੇ ਵੀ ਜੇ ਆਪਾਂ ਵੇਖੀਏ ਤਾਂ ਲਗਭਗ 16.5% ਵੋਟ ਜਿਹੜੀ ਆ ਉਹ ਡਿਜੀਟਲਾਈਜ਼ਡ ਹੋਣੀ ਬਾਕੀ ਆ। ਸਮਾਂ ਹਾਲੇ ਪਿਆ, ਪਰ ਇੱਕ ਗੱਲ ਤੇ ਵੇਖਣ ਵਾਲੀ ਆ ਕਿ ਜੇ ਆਪਾਂ ਇਸ ਸੂਚੀ ਨੂੰ ਗੌਰ ਦੇ ਨਾਲ ਤੱਕੀਏ, ਚੰਗੀ ਤਰ੍ਹਾਂ ਤੱਕੀਏ, ਕਿ ਕੁਝ ਜ਼ਿਲ੍ਹੇ ਤਾਂ ਠੀਕ ਆ, ਮਾਨਸਾ 93, ਮੋਗਾ 92, ਸੰਗਰੂਰ 91, ਨਵਾਂ ਸ਼ਹਿਰ 90, ਬਰਨਾਲਾ 99। ਅੱਛਾ, ਮਤਲਬ ਕਿ ਇਹ ਤੇ ਨਤੀਜਾ ਦੇ ਸਕਦੇ, ਪਰ ਕੁਝ ਜ਼ਿਲ੍ਹੇ ਤੇ ਬਿਲਕੁਲ ਫਾਡੀ ਰਹਿ ਰਹੇ ਆ, ਜਿਵੇਂ ਮੋਹਾਲੀ ਹੈ ਮਹਿਜ਼ 74, ਲੁਧਿਆਣਾ 76 ਹੈ, ਕਪੂਰਥਲਾ 80, ਜਲੰਧਰ 81। ਤਾਂ ਮੇਰਾ ਮੰਨਣਾ ਇਹ ਆ ਕਿ ਦੇਖੋ ਨਤੀਜਾ ਤੇ ਲੱਗਦਾ ਹੈ ਕਿ ਕੋਈ ਖਤਰਨਾਕ ਨਿਕਲ ਸਕਦਾ ਹੈ ਗੁਰਪ੍ਰੀਤ। ਕਿਉਂ? ਕਿਉਂਕਿ ਆਪਾਂ ਇੱਕ ਰਫਲੀ ਇੱਕ ਮਤਲਬ ਕਿ ਤੁੱਕਾ ਮਾਰ ਕੇ ਜੇ ਦੇਖੀਏ ਤਾਂ ਇਦਾਂ ਆ ਕਿ ਜੇ ਆਪਾਂ ਇਸੇ ਡਾਟਾ ਨੂੰ ਆਧਾਰ ਮੰਨ ਕੇ ਚੱਲਦੇ ਹੋਏ ਅੱਗੇ ਤੁੱਕਾ ਮਾਰੀਏ ਤਾਂ ਮੰਨ ਲਓ 2 ਕਰੋੜ 14 ਲੱਖ ਵੋਟਰ ਕੁੱਲ ਹੋਵੇ
ਤੇ ਉਹਦੀ ਜੇ ਡਿਜੀਟਲਾਈਜੇਸ਼ਨ 90% ਦੀ ਹੁੰਦੀ ਹੈ ਟੋਟਲ, ਤਾਂ ਇਹਦਾ ਮਤਲਬ ਕਿ 21 ਲੱਖ ਵੋਟਰ ਜਿਹੜਾ ਹੈ ਉਹ ਡਿਜੀਟਲਾਈਜੇਸ਼ਨ ਤੋਂ ਬਾਹਰ ਹੈ। 21 ਲੱਖ 2 ਕਰੋੜ 14 ਲੱਖ ਚੋਂ ਜੇ 5 ਮੰਨ ਲਈਏ, ਮਿਨੀਮਾਈਜ਼ ਹੋਰ ਕਰ ਦਈਏ 5, ਜੀ ਤਾਂ ਫੇਰ ਵੀ 11.5 ਲੱਖ। 11.5 ਲੱਖ ਚੋਂ ਫੇਰ ਵੀ ਜੇ ਆਪਾਂ ਹੋਰ ਅੱਧ ਕਰ ਦਈਏ ਤਾਂ ਲਗਭਗ 5.5 ਪੌਣੇ 6 ਲੱਖ ਬਣ ਗਿਆ ਜੀ। ਹੁਣ ਤੁਸੀਂ ਇਹ ਵੇਖੋ ਗੁਰਪ੍ਰੀਤ ਕਿ ਪੌਣੇ 6 ਲੱਖ ਵੋਟਰ ਜੇਕਰ ਕੱਟਿਆ ਜਾਂਦਾ ਤਾਂ ਇਹਦਾ ਸਮੀਕਰਨਾਂ ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਵੇ। 117 ਹਲਕੇ ਨੇ ਆਪਣੇ, 117 ਹਲਕਿਆਂ ਦੇ ਵਿੱਚੋਂ ਜੇ ਐਵਰੇਜ ਕੱਢੀਏ, ਜਿਵੇਂ ਕੁਝ ਮੈਂ ਜ਼ਿਲ੍ਹੇ ਤੁਹਾਨੂੰ ਦੱਸੇ, ਇਹਦਾ ਮਤਲਬ ਇਹ ਹੈ ਕਿ ਉੱਥੇ ਤੇ ਵੋਟਾਂ ਜ਼ਿਆਦਾ ਕੱਟੀਆਂ ਜਾਣਗੀਆਂ। ਤਾਂ ਜਿਹੜੇ ਜਿੱਤ ਹਾਰ ਦੇ ਮਾਰਜਨ ਹੈ ਜਾਂ ਜਿਹੜੇ ਸਮੀਕਰਨ ਪਹਿਲਾਂ ਪਾਰਟੀਆਂ ਲੈ ਕੇ ਚੱਲ ਰਹੀਆਂ, ਉਹਨਾਂ ਸਾਰਿਆਂ 'ਚ ਬਦਲਾਅ ਆਉਣ ਦੀ ਸੰਭਾਵਨਾ ਹੈ। ਤਾਂ ਯਾਨੀ ਬਿਲਕੁਲ ਜੇ ਤੁਸੀਂ ਦੇਖੋਗੇ ਕੁਝ BLOs ਤੇ ਹਿੰਮਤ ਮਾਰ ਰਹੇ ਆ, ਉਹ ਐਵੇਂ ਆ ਕਿ ਮਸਲਨ ਜਿੱਦਾਂ ਲਾ ਲਓ, ਮੈਂ ਇੱਕ ਮਿਸਾਲ ਦਿੰਦਾ, ਮੇਰੇ ਪਿੰਡ ਦਾ BLO ਆ, ਠੀਕ ਹੈ ਜੀ, ਉਹਨੇ ਦੇਖਿਆ ਕਿ ਇਸ ਪਿੰਡ ਦੀ 200-250 ਵੋਟ ਜਾ ਰਹੀ ਆ। ਕਿਉਂਕਿ ਕਿਸੇ ਨੇ ਨਾਂ ਚੇਂਜ ਕਰਾਇਆ, ਕਿਸੇ ਨੇ ਪਿਤਾ ਦਾ ਨਾਂ ਚੇਂਜ ਕਰਾਇਆ, ਕਿਸੇ ਨੇ ਉਮਰ ਚੇਂਜ ਕਰਾਈ। ਜਦੋਂ ਸੌਫਟਵੇਅਰ ਦੇ ਵਿੱਚ ਚੀਜ਼ਾਂ ਚੜ੍ਹਦੀਆਂ ਤੇ ਉਦੋਂ ਦਿੱਕਤ। ਤਾਂ ਉਸਨੇ ਕੀ ਕੀਤਾ ਕਿ ਉਹਨਾਂ ਚੀਜ਼ਾਂ ਨੂੰ 2-3 ਦਿਨ ਮਿਹਨਤ ਦੇ ਨਾਲ ਠੀਕ ਕਰਕੇ ਚੜਾ ਦਿੱਤਾ। ਤਾਂ ਉਹਨੇ ਤਾਂ ਬਚਾ ਲਈ, ਕਿਉਂਕਿ ਉਹ ਪਿੰਡ ਦਾ BLO ਆ। ਪਰ ਫਰਜ਼ ਕਰੋ ਮੇਰੇ ਪਿੰਡ ਦਾ BLO ਬਾਹਰ ਦਾ, ਆਊਟਸਾਈਡਰ ਹੈ, ਉਹਦੀ ਡਿਊਟੀ ਲੱਗੀ ਹੈ ਜਸਟ, ਤਾਂ ਉਹ ਮੱਥਾ ਕਿਉਂ ਮਾਰੇਗਾ ਗੁਰਪ੍ਰੀਤ? ਉਹ ਤਾਂ ਉਹ 200-250 ਜਿਹੜੀਆਂ ਜਾਂਦੀਆਂ ਉਹ ਜਾਣ ਦੇਵੇਗਾ ਕਿ ਠੀਕ ਆ, ਜਿਹੜਾ ਆਪਣੇ ਪੱਧਰ ਤੇ ਫਿਰ ਠੀਕ ਕਰਾ ਲਏਗਾ ਸੋ ਕਰਾ ਲਏਗਾ, ਤਾਂ ਮੈਂ ਤਾਂ ਚਾੜ ਦੇਵਾਂ ਪਟਾ। ਤੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਆਪਣੀਆਂ ਜਿਹੜੀਆਂ ਵੋਟਾਂ ਨੇ, ਇਹ ਤੁਸੀਂ ਦੇਖਣਾ, ਇਹਨਾਂ ਦੀ ਜਿਹੜੀ ਮੁੜ ਕੇ ਵੈਰੀਫਿਕੇਸ਼ਨ ਰਹਿ ਜਾਏਗੀ ਜਾਂ ਜੋ ਵੀ ਦਾਵਾ ਇਤਰਾਜ਼ ਰਹਿ ਜਾਏਗਾ, ਇਹਨਾਂ ਦੀ ਗਿਣਤੀ ਲੱਖਾਂ 'ਚ ਜਾਏਗੀ। ਤੁਸੀਂ ਦੰਗ ਰਹਿ ਜਾਓਗੇ। ਹਰਿਆਣੇ ਦੇ ਵਿੱਚ 1 ਕਰੋੜ ਤੇ ਮੇਰੇ ਖਿਆਲ ਦੇ ਨਾਲ 90 ਕਿ 95 ਲੱਖ ਵੋਟਰ ਆ, ਐਗਜ਼ੈਕਟ ਮੈਨੂੰ ਯਾਦ ਨਹੀਂ। ਤਾਂ ਉਹਨਾਂ ਦਾ 34 ਲੱਖ ਵੋਟਰ ਜਿਹੜਾ ਹੈ ਉਹ ਰੀਵੈਰੀਫਿਕੇਸ਼ਨ ਦੇ ਦੌਰ 'ਚੋਂ ਗੁਜ਼ਰ ਰਿਹਾ, ਹਿਸਾਬ ਲਾ ਲਓ। ਬਿਲਕੁਲ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਅੰਕੜਾ ਹੋ ਜਾਂਦਾ। ਸੋ ਇਸ ਅੰਕੜੇ ਤੋਂ ਆਪਾਂ ਇੱਕ ਰਫਲੀ ਜਿਹਾ ਕਹਿ ਲਓ ਤੁਕਾ ਜਿਹਾ ਆਪਾਂ ਮਾਰ ਕੇ ਦੇਖਿਆ ਕਿ ਕੀ ਹਿਸਾਬ ਕਿਤਾਬ ਹੋਏਗਾ, ਤਾਂ ਤਦ ਵੀ ਗਿਣਤੀ ਲੱਖਾਂ 'ਚ ਹੋਏਗੀ। ਤਾਂ ਜਿਹੜੀਆਂ ਉਹ ਲੱਖਾਂ ਵੋਟਾਂ ਕੱਟੀਆਂ ਜਾਣਗੀਆਂ ਜਾਂ ਬਾਹਰ ਰਹਿ ਜਾਣਗੀਆਂ ਵੋਟਰ ਸੂਚੀਆਂ 'ਚੋਂ, ਤਾਂ ਫਿਰ ਉਹਦਾ ਅਸਰ ਬਹੁਤ ਜ਼ਿਆਦਾ ਪੈਣ ਦੀ ਸੰਭਾਵਨਾ ਹੈ ਗੁਰਪ੍ਰੀਤ। ਉਹਦੇ ਨਾਲ ਪੋਲਿੰਗ ਪਰਸੈਂਟੇਜ ਜਿਹੜੀ ਆ ਉਹ ਵੀ ਪ੍ਰਭਾਵੀ ਹੋਏਗੀ ਇਹਦੇ ਨਾਲ, ਤੇ ਦੂਜਾ ਇਹ ਆ ਕਿ ਜਿੱਤ ਹਾਰ ਦੇ ਜਿਹੜੇ ਸਮੀਕਰਨ ਆ ਉਹ ਵੀ ਪ੍ਰਭਾਵੀ ਹੋਣਗੇ। ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਘੇਰਨ ਪਹੁੰਚੇ ਕਿਸਾਨ। ਨਹੀਂ, ਇਹਨਾਂ ਨੂੰ ਅੱਗੇ ਤੇ ਨਹੀਂ ਜਾਣ ਦਿੱਤਾ, ਕਿਉਂਕਿ ਚੰਡੀਗੜ੍ਹ ਦੇ ਵਿੱਚ ਇਹ ਉਹੀ ਦਫ਼ਤਰ ਹੈ ਨਾ ਭਾਜਪਾ ਦਾ, ਜਿੱਥੇ ਲਾਗੇ ਤੁਹਾਨੂੰ ਪਤਾ ਗ੍ਰਨੇਡ ਸੁੱਟ ਦਿੱਤਾ ਗਿਆ ਸੀ ਇੱਕ ਵਾਰੀ, ਯਾਦ ਹੈ ਤੁਹਾਨੂੰ? ਬਿਲਕੁਲ। ਉਸ ਤੋਂ ਬਾਅਦ ਜਿਹੜੇ ਦੋਸ਼ੀ ਫੜੇ ਸੀ ਤੇ ਉਹ ਬਾਅਦ 'ਚ ਪਤਾ ਲੱਗਿਆ ਸੀਗਾ ਕਿ ਬਹੁਤ ਘੱਟ ਪੈਸਿਆਂ ਤੇ ਇਦਾਂ ਦੇ ਕੰਮ ਜਿਹੜੇ ਕਰ ਦਿੱਤੇ ਜਾਂਦੇ ਨੇ। ਤੋ ਉੱਥੇ ਤੱਕ ਤਾਂ ਇਹ ਨਹੀਂ ਗਏ, ਪਰੰਤੂ ਅੱਜ ਇਹਨਾਂ ਨੂੰ ਉੱਥੇ ਜਦੋਂ ਰੋਕਿਆ ਗਿਆ ਤਾਂ ਪ੍ਰਸ਼ਾਸਨ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਭਰੋਸਾ ਦਿੱਤਾ ਸੀਗਾ ਕਿ ਵੇਖੋ ਜੀ, ਅਸੀਂ ਇੰਨਾ ਕਰ ਸਕਦੇ ਹਾਂ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਆ ਉਹਨਾਂ ਨੂੰ ਬੁਲਾ ਕੇ ਤੇ ਮੰਗ ਪੱਤਰ ਦਵਾ ਦਿੰਦੇ, ਤੁਸੀਂ ਤੇ ਜਾਣਾ ਉੱਥੇ ਹੀ ਆ ਨਾ, ਤਾਂ ਉਹ ਜੇ ਇੱਥੇ ਆ ਜਾਣਗੇ ਤੇ ਕੰਮ ਨਿਬੜ ਜੂ। ਤਾਂ ਫਿਰ ਉਹਨਾਂ ਦੇ ਪ੍ਰਧਾਨ ਜਿਨ੍ਹਾਂ ਨੇ ਪਿੱਛੇ ਜੇ ਪੰਜਾਬ ਦੇ ਬਾਬਤ ਇੱਕ ਬਿਆਨ ਵੀ ਦੇ ਦਿੱਤਾ ਸੀ, ਤੁਹਾਨੂੰ ਯਾਦ ਹੋਣਾ ਗੁਰਪ੍ਰੀਤ ਜੀ, ਤਾਂ ਉਹ ਆਏ ਆ, ਤਾਂ ਉਹਨਾਂ ਨੇ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਠੀਕ ਆ, ਅਸੀਂ ਇਹਦਾ ਵਾਜਬ ਜਵਾਬ ਹੈ ਜਿਹੜਾ ਜੋ ਵੀ ਕਿਸਾਨਾਂ ਦੀਆਂ ਡਿਮਾਂਡਸ ਇਤਿਆਦਿ ਹੈਗੀਆਂ ਹੈ ਕਿ ਜੋ ਵੀ ਹੈ ਅਸੀਂ ਇਹਨਾਂ ਦਾ ਵਾਜਬ ਬਣਦਾ ਜਵਾਬ ਜਿਹੜਾ ਉਹ ਜ਼ਰੂਰ ਦੇ ਦਿਆਂਗੇ, ਗੱਲ ਹੀ ਕੋਈ ਨਹੀਂ ਹੈ। ਪਰ ਗੁਰਪ੍ਰੀਤ ਇਹਦੇ ਵਿੱਚ ਮਸਲਾ ਜਿਹੜਾ ਹੈ ਉਹ US ਦੇ ਨਾਲ ਜਿਹੜੀ ਇੰਡੀਆ ਦੀ ਟ੍ਰੇਡ ਦੀ ਗੱਲ ਚੱਲ ਰਹੀ ਹੈ, ਇੱਕ ਡੀਲ ਦੀ ਗੱਲ ਚੱਲ ਰਹੀ ਹੈ, ਉਹ ਹੀ ਮੇਨ ਮੁੱਦਾ ਆ। ਤਾਂ ਉਹਦੇ ਵਿੱਚ ਬੇਸਿਕਲੀ ਜੇ ਤੁਸੀਂ ਵੇਖੋਗੇ ਨਾ, ਸਮੱਸਿਆ ਜਿਹੜੀ ਆ
ਉਹ ਕਿਸਾਨਾਂ ਦੀ ਚਿੰਤਾ ਇਸ ਗੱਲੋਂ ਆ ਕਿ ਭਾਈ ਸਾਡੇ ਇੱਥੇ ਦੇ ਬਾਜ਼ਾਰ ਨੂੰ ਤੁਸੀਂ ਖੇਤੀ ਜਾਂ ਡੇਅਰੀ ਉਤਪਾਦਾਂ ਲਈ ਜੇ ਖੋਲ ਦਿਓਗੇ ਤਾਂ ਅਸੀਂ ਬਿਲਕੁਲ ਹੀ ਰਗੜੇ ਜਾਵਾਂਗੇ। ਕਿਉਂਕਿ ਜਿਹੜੀ ਸੰਭਾਵਨਾ ਬਣਦੀ ਹੈ, ਅਮਰੀਕਾ ਬਹੁਤ ਹੱਦ ਤੱਕ, ਮੈਂ ਅੱਗੇ ਵੀ ਤੁਹਾਨੂੰ ਦੱਸਦਾ ਹੁੰਦਾ ਕਿ ਅਮਰੀਕਾ ਬਹੁਤ ਹੱਦ ਤੱਕ ਇੰਡੀਆ ਦੀ ਐਨਰਜੀ ਪਾਲਿਸੀ ਨੂੰ ਜਿਹੜਾ ਹੈ ਉਹ ਕੰਟਰੋਲ ਕਰਦਾ ਹੈ। ਤਾਂ ਐਥਨੋਲ ਇਸ ਵੇਲੇ ਜਿਹੜਾ ਹੈ ਇਸ ਵੇਲੇ ਪੈਟਰੋਲ ਦੇ ਵਿੱਚ ਮਿਲਾਇਆ ਜਾਂਦਾ, ਉਹਦੇ ਵਿੱਚ ਜਿਹੜਾ ਰॉ ਚਾਹੀਦਾ ਹੈ ਉਹ ਮੱਕਾ ਹੁੰਦਾ ਹੈ ਜੀ। ਤੇ ਮੱਕਾ ਇਹ ਇੰਪੋਰਟ ਕਰਦੇ ਨੇ ਮਸਲਨ ਮਿਆਂਮਾਰ ਤੋਂ, ਯੂਕਰੇਨ ਤੋਂ। ਤਾਂ ਕਿਸੇ ਵੇਲੇ ਵੀ ਇਹ ਕਹਿ ਸਕਦੇ ਆ ਕਿ ਦੇਖੋ ਜੀ ਹੁਣ ਸਾਡੇ ਕੋਲ ਆਪੂਰਤੀ ਯਾਨੀ ਸਪਲਾਈ ਦੀ ਘਾਟ ਆ, ਇਸ ਕਰਕੇ ਅਸੀਂ ਅਮਰੀਕਾ ਤੋਂ, ਕਿਉਂਕਿ ਉਹਨਾਂ ਦੇ ਨਾਲ ਸਾਡੀ ਡੀਲ ਹੈਗੀ ਆ, ਅਸੀਂ ਉਹਨਾਂ ਤੋਂ ਮੰਗਾ ਲੈਂਦੇ ਆ। ਤਾਂ ਉਹ ਜੈਨੇਟਿਕਲੀ ਮੋਡੀਫਾਈਡ ਜਿਹੜੀਆਂ ਫਸਲਾਂ ਨੇ ਉਹਨਾਂ ਵਾਸਤੇ ਰਸਤਾ ਆਪਣੇ ਆਪ ਖੁੱਲ ਜਾਏਗਾ। ਸੋ ਇਸ ਵਾਸਤੇ ਜਿਹੜੇ ਕਿਸਾਨ ਨੇ ਉਹ ਡਰੇ ਹੋਏ। ਬਿਲਕੁਲ। ਉਸ ਤੋਂ ਅੱਗੇ ਚੱਲੀਏ ਤਾਂ ਰਾਜੋਆਣਾ ਨੇ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖਿਆ। ਹਾਂਜੀ, ਦੇਖੋ ਬਲਵੰਤ ਸਿੰਘ ਰਾਜੋਆਣਾ ਨੇ ਇੱਕ ਤੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਣ ਵਾਲਿਆਂ ਦੀ ਜਿਹੜੀ ਗੱਲ ਆ ਉਹਨਾਂ ਨੂੰ ਤਲਬ ਕਰਕੇ ਇੱਥੇ ਪੁੱਛੋ, ਯਾਨੀ ਭਾਰਤੀ ਜਨਤਾ ਪਾਰਟੀ ਨੂੰ ਪੁੱਛੋ ਕਿ ਬਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਵਧੀਕੀਆਂ ਹੁੰਦੀਆਂ ਸਨ। ਤੇ ਦੂਜਾ ਇਹ ਆ ਕਿ ਰਾਜੋਆਣਾ ਨੇ ਆਖਿਆ ਕਿ ਜਿਹੜਾ ਫੈਸਲਾ 6 ਮਹੀਨਿਆਂ 'ਚ ਹੋ ਜਾਣਾ ਚਾਹੀਦਾ ਸੀ ਮੇਰੀ ਫਾਂਸੀ ਬਾਬਤ, ਕਿਉਂਕਿ ਅਸੀਂ ਮੰਨ ਚੁੱਕੇ ਹਾਂ ਜੋ ਕੀਤਾ ਠੀਕ ਆ, ਤਾਂ ਉਹਦੇ ਤੇ ਅੱਜ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਸਭ ਚੀਜ਼ਾਂ ਚੁੱਪ ਨੇ, ਤਾਂ ਬਾਈ ਇਹ ਤੇ ਬਹੁਤ ਮਾੜੀ ਗੱਲ ਹੈ। ਹੁਣ ਦੇਖੋ ਗੁਰਪ੍ਰੀਤ, ਜਥੇਦਾਰ ਤਲਬ ਕਰਦੇ ਆ ਨਹੀਂ ਕਰਦੇ ਉਹ ਉਹਨਾਂ ਦੇ ਅਧਿਕਾਰ ਖੇਤਰ ਦਾ ਵਿਸ਼ਾ ਹੈ, ਪਰ ਮੈਨੂੰ ਤੇ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਵਾਲੇ ਤਾਂ ਤਲਬ ਹੋਣ ਵਾਸਤੇ ਉਂ ਹੀ ਤਿਆਰ ਹੋਣਗੇ ਤਾਂ ਕਿ ਉਹ ਵੀ ਦੱਸ ਸਕਣ ਕਿ ਅਸੀਂ ਵੀ ਬਹੁਤ ਵੱਡੇ ਸਿੱਖ ਹਾਂ ਜੀ, ਸਾਡੀ ਵੀ ਬੜੀ ਆਸਥਾ ਹੈ। ਉਹ ਤੇ ਮੈਨੂੰ ਲੱਗਦਾ ਜਥੇਦਾਰ ਨੂੰ ਆਪ ਹੀ ਨਾ ਟੈਲੀਫੋਨ ਕਰਦੇ ਹੋਣ ਕਿ ਸਾਨੂੰ ਤਲਬ ਕਰ ਲਓ। ਤਾਂ ਗੱਲ ਅਸਲ ਦੇ ਵਿੱਚ ਜੇ ਆਪਾਂ ਹਿਊਮਨਿਟੇਰੀਅਨ ਗਰਾਊਂਡ ਤੇ ਦੇਖੀਏ ਤਾਂ ਮੇਰੇ ਖਿਆਲ ਦੇ ਨਾਲ ਇਹ ਧੱਕਾ ਹੀ ਆ। ਮੇਰਾ ਮੰਨਣਾ, ਮੈਂ ਕਿਸੇ ਮਜ਼ਹਬ ਜਾਂ ਕਿਸੇ ਕਾਂਡ ਵਿਸ਼ੇਸ਼ ਨੂੰ ਪਾਸੇ ਕਰ ਦਿੰਦਾ ਕਿ ਕ੍ਰਾਈਮ ਵਿਸ਼ੇਸ਼ ਕੀ ਆ, ਕਿ ਇੱਕ ਬੰਦਾ ਹੈ ਜਿਸ ਬੰਦੇ ਨੂੰ ਤੁਸੀਂ ਫਾਂਸੀ ਦੀ ਸਜ਼ਾ ਦਿੱਤੀ ਆ, ਉਹ ਉਦਣ ਤੋਂ ਹੀ ਉਹਦੀ ਸ਼ੁਰੂ ਹੋ ਗਈ। ਕਿਉਂਕਿ ਉਹਨੂੰ ਇੱਕ ਆਈਸੋਲੇਸ਼ਨ 'ਚ ਭੇਜ ਦਿੱਤਾ ਜਾਂਦਾ, ਇੱਕ ਫਾਂਸੀ ਚੱਕੀ ਦੇ ਵਿੱਚ ਉਹਨੂੰ ਬੰਦ ਕਰ ਦਿੱਤਾ ਜਾਂਦਾ ਉਦਣ ਤੋਂ। ਤੇ ਉਦੋਂ ਤੱਕ ਜਾਰੀ ਰਹਿੰਦਾ ਜਦੋਂ ਤੱਕ ਸਜ਼ਾ ਟੁੱਟਦੀ। ਤਾਂ ਗੱਲ ਇਹ ਆ ਕਿ ਜੇ ਕੋਈ ਸਾਲਾਂ ਬੱਧੀ ਇੱਕ ਆਈਸੋਲੇਸ਼ਨ ਦੇ ਵਿੱਚ ਆਪਦੀ ਜ਼ਿੰਦਗੀ ਬਿਤਾ ਕੇ ਰੋਗੀ ਹੋ ਜਾਵੇ ਤੇ ਉਸ ਨੂੰ ਬਾਅਦ 'ਚ ਤੁਸੀਂ ਕਹੋ ਕਿ ਜਾ ਤੈਨੂੰ ਜ਼ਿੰਦਗੀ ਦਿੱਤੀ, ਜਿਵੇਂ ਦਵਿੰਦਰਪਾਲ ਸਿੰਘ ਭੁੱਲਰ ਦੀ ਇਸ ਵੇਲੇ ਮਨੋਸਥਿਤੀ ਆ, ਤਾਂ ਉਹ ਜ਼ਿੰਦਗੀ ਕਿਸ ਕੰਮ ਦੀ ਹੈ ਦੱਸੋ। ਤੇ ਗੱਲ ਇਹ ਆ ਕਿ ਜੇ ਕਿਸੇ ਨੂੰ ਤੁਸੀਂ ਮੌਤ ਦੇਣੀ ਆ ਤੇ ਉਹ ਵੀ ਜੇ 20 ਸਾਲ 15 ਸਾਲ ਰਿੜਕ ਕੇ ਬੰਦੇ ਨੂੰ ਦੇਣੀ ਤਾਂ ਉਹ ਦੋਹਰੀ ਸਜ਼ਾ। ਬਿਲਕੁਲ, ਤਾਂ ਦੋਹਰੀ ਸਜ਼ਾ। ਸੋ ਇਸ ਵਾਸਤੇ ਰਾਜੋਆਣਾ ਦਾ ਮਾਮਲਾ ਸਪਸ਼ਟ ਹੈ, ਪਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਨਾ ਉਹ ਇਹੋ ਜਿਹੇ ਮਾਮਲੇ ਨੂੰ ਹੁਣ ਛੇੜ ਨੂੰ ਗਰੇਜ਼ ਕਰਦੀ ਆ। ਕਿਉਂਕਿ ਤੁਹਾਨੂੰ ਯਾਦ ਹੋਣਾ ਇਹਨਾਂ ਨੇ ਤੇ ਨੋਟੀਫਿਕੇਸ਼ਨ ਵੀ ਆਖਿਆ ਸੀ ਜਾਰੀ ਕਰ ਦਿਆਂਗੇ, ਰਿਹਾਈ ਵਾਸਤੇ ਏਦਾਂ ਕਰ ਦਿਆਂਗੇ, ਉਹ ਕਰ ਦਿਆਂਗੇ, ਫਲਾਂ ਕਰ ਦਿਆਂਗੇ, ਧਮਕਾ ਕਰ ਦਿਆਂਗੇ। ਹੁਣ ਤੇ 5 ਮੈਂਬਰੀ ਕੋਈ ਕਮੇਟੀ ਟਾਈਮ ਵੀ ਮੰਗ ਲਏ, ਇਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ। ਕਿੰਨੀ ਵਾਰੀ ਕੋਸ਼ਿਸ਼ ਕੀਤਾ ਹੈ ਕਿ ਟਾਈਮ ਮਿਲ ਜਾਵੇ ਇਸ ਵਿਸ਼ੇ। ਸੋ ਮੈਨੂੰ ਨਹੀਂ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਪੰਜਾਬ ਦੇ ਇਲੈਕਸ਼ਨਾਂ ਦੇ ਮੱਦੇ ਨਜ਼ਰ ਇਸ ਤਰ੍ਹਾਂ ਦੇ ਕਿਸੇ ਮੁੱਦੇ ਨੂੰ ਹੱਥ ਪਾਵੇਗੀ। ਪਰ ਹਿਊਮੈਨਿਟੇਰੀਅਨ ਗਰਾਊਂਡ ਤੇ ਜੇ ਆਪਾਂ ਬਹਿ ਕੇ ਉੱਥੇ ਰਹਿ ਕੇ ਸੋਚੀਏ ਤੇ ਇਹ ਜ਼ਰੂਰੀ ਹੈ ਕਿਸੇ ਵੀ ਬੰਦੇ ਵਾਸਤੇ, ਕੋਈ ਚਾਹੇ ਕਿਸੇ ਵੀ ਧਰਮ ਦਾ ਹੈ ਗੁਰਪ੍ਰੀਤ, ਉਹਦੇ ਵਾਸਤੇ ਇਹ ਚੀਜ਼ਾਂ ਬਹੁਤ ਮਾੜੀਆਂ ਹੋ ਜਾਂਦੀਆਂ। ਬਿਲਕੁਲ। ਤੇ ਇਸ ਤੋਂ ਅੱਗੇ ਚੱਲੀਏ ਤਾਂ ਉਧਰ ਪੁਲਿਸ ਨੇ ਸਫਾਈ ਕਰਮਚਾਰੀਆਂ ਦਾ ਚੰਗਾ ਕਟਾਪਾ ਚਾੜਿਆ ਬਰਨਾਲੇ ਦੇ ਵਿੱਚ। ਤੇ ਉਹ ਲੋਕ ਜਿਹੜੇ ਕੱਲ ਤੱਕ ਮਗਰਮੱਛ ਦੇ ਹੰਝੂ ਸਿੱਟ ਰਹੇ ਸੀ ਵੀ ਦਿੱਲੀ 'ਚ ਸਟੂਡੈਂਟਸ ਦੇ ਨਾਲ ਬੜਾ ਬੁਰਾ ਵਰਤਾਵ ਕੀਤਾ ਜਾ ਰਿਹਾ, ਹੁਣ ਕਿ ਕੋਈ ਬੋਲਿਆ ਨਹੀਂ ਜੀ। ਦੋਗਲਾਪਨ ਹੈ ਨਾ। ਮੈਂ ਤੇ ਤੁਹਾਨੂੰ ਅੱਗੇ ਕਹਿਣਾ ਹੁੰਦਾ ਕਿ ਇਹਨਾਂ ਦੇ ਚਸ਼ਮਿਆਂ ਦਾ ਨੰਬਰ 2 ਆ, 2 ਤੋਂ ਭਾਵ ਦੋਗਲਾ ਜੀ। ਸਫਾਈ ਕਰਮਚਾਰੀ ਇਧਰ ਹੰਡਿਆਇਆ ਚੌਂਕ ਵਾਲੇ ਪਾਸੇ ਜਦੋਂ ਆ ਗਏ ਸਨ
ਜੀ ਤਾਂ ਉਸ ਵੇਲੇ ਇਹਨਾਂ ਤੇ ਬਹੁਤ ਜ਼ਿਆਦਾ ਜਿਹੜਾ ਹੈ ਨਾ, ਬਹੁਤ ਜ਼ਿਆਦਾ ਅਤਿਆਚਾਰ ਹੋਇਆ। ਔਰਤਾਂ ਨੂੰ ਕੁੱਟਿਆ ਗਿਆ, ਇੱਥੇ ਵੀ ਸਿਰ ਫਟ ਗਏ। ਇਹ ਉਹ ਲੋਕ ਨੇ, ਬੇਸ਼ਰਮ ਲੋਕ ਨੇ, ਜਿਹੜੇ ਦਿੱਲੀ ਦੇ ਵਿੱਚ ਕੁੱਟ ਖਾਧੇ ਸਟੂਡੈਂਟ ਹੈ ਉਹਨਾਂ ਵਾਸਤੇ ਹੈਲਪਲਾਈਨ ਜਾਰੀ ਕਰ ਰਹੇ ਆ। ਤੇ ਬੰਦਾ ਪੁੱਛੇ ਬਰਨਾਲੇ ਵਾਲੇ ਲੀਡਰ ਜਿਹੜੇ ਆ, ਹੁਣ ਕੋਈ ਹੈਲਪਲਾਈਨ ਇਹਨਾਂ ਵਾਸਤੇ, ਜਿਹੜੇ ਇਹ ਗਰੀਬ ਲੋਕ ਕੁੱਟੇ ਇਹਨਾਂ ਨੇ, ਇਹ ਤੇ ਅਸਲ ਇਹ ਤੇ ਸਮਾਜ ਦੇ ਹਾਸ਼ੀਏ ਤੇ ਪਏ ਲੋਕ ਆ, ਕਿ ਸਾਡੀ ਪਾਈ ਗੰਦਗੀ ਨੂੰ ਇਹ ਸਾਫ਼ ਕਰਨ ਵਾਲੇ ਲੋਕ ਆ। ਸਾਨੂੰ ਤੇ ਇਹਨਾਂ ਦੀ ਪੂਜਾ ਕਰਨੀ ਚਾਹੀਦੀ ਆ, ਸਾਨੂੰ ਤੇ ਇਹਨਾਂ ਲੋਕਾਂ ਨੂੰ ਸਤਿਕਾਰ ਦੇਣੇ ਚਾਹੀਦੇ ਆ, ਇਨਾਮਾਤ ਦੇਣੇ ਚਾਹੀਦੇ ਆ। ਬਟ ਨਹੀਂ, ਇਹ ਦੋਗਲਾਪਣ ਹੈ ਇਹਨਾਂ ਦਾ, ਇੰਤਹਾ ਹੈ ਦੋਗਲਾਪਣ ਦੀ। ਤਾਂ ਇੱਥੇ ਬਹੁਤ ਜ਼ਿਆਦਾ ਕੁਟਾਪਾ ਹੋਇਆ, ਵੀਡੀਓ ਵਾਇਰਲ ਹੋ ਰਹੀਆਂ ਨੇ, ਬਹੁਤ ਹੀ ਆਲੋਚਨਾ ਕਰ ਰਹੇ ਆ ਲੋਕ ਕਹਿੰਦੇ ਆ ਕਿ ਤੁਸੀਂ ਸਿਰੇ ਦਾ ਦੋਗਲਾਪਣ ਦਿਖਾ ਰਹੇ ਹੋ। ਤਾਂ ਹੈ ਵੀ ਦੋਗਲਾਪਣ ਗੁਰਪ੍ਰੀਤ, ਪਰ ਇਹ ਕੋਈ ਇੱਕ ਵਾਰੀ ਥੋੜੀ ਹੋਇਆ। ਕਿੰਨੇ ਇਹਨਾਂ ਦੇ ਕਿਸਾਨ ਕੁੱਟਤੇ, ਸਫਾਈ ਕਰਮਚਾਰੀ ਕੁੱਟਤੇ, ਮਨਰੇਗਾ ਵਾਲੇ ਕੁੱਟਤੇ, ਕਿਹੜਾ ਛੱਡਿਆ ਇਹਨਾਂ, ਕਿਸੇ ਨੂੰ ਨਹੀਂ ਛੱਡਦੇ। ਇਸ ਵਾਸਤੇ ਇਹ ਕਹਿ ਸਕਦੇ ਹਾਂ ਆਪਾਂ, ਜੇ ਨਰਿੰਦਰ ਮੋਦੀ ਹੋਰੀ ਤਾਨਾਸ਼ਾਹ ਆ, ਤੇ ਇਹ ਮਿੰਨੀ ਤਾਨਾਸ਼ਾਹ ਤੇ ਘੱਟੋ ਘੱਟ ਬਣੇ ਹੀ ਪਏ ਆ। ਬਿਲਕੁਲ ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਧੰਨਵਾਦ।